ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 27 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਕੈਲੀਫੋਰਨੀਆ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਤੇ ਅਵਤਾਰ ਸਿੰਘ ਮੰਜਿਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਤੇ ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸੰਧੂ, ਬਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਦੇ ਜੇ ਟਿਰਕੀਆਣਾ, ਟਰਾਈਅਸ ਟਰੱਕਿੰਗ, ਉਹਨਾਂ ਨੂੰ ਸੋਲੋ ਡਰਾਈਵਰਸ ਦੀ ਜ਼ਰੂਰਤ ਹੈਗੀ ਜਾਂ ਟੀਮ ਦੇ ਵਿੱਚ ਵੀ, ਘੋਲੀਆ ਟਰੱਕ ਡਰਾਈਵਿੰਗ ਸਕੂਲ, ਐਂਟੀਲੋਪ ਟਰੱਕ ਸਟਾਪ, ਗੁਰਦੀਪ ਸਿੰਘ ਨਾਹਲ ਤੇ ਹੋਠੀ ਫਰੇਟ ਲਾਈਨ, ਜਿਨ੍ਹਾਂ ਦੇ ਕੋਲ ਨਵੀਂ ਟਰੱਕ ਆ, ਨਵੇਂ ਟ੍ਰੇਲਰਸ ਆ। ਜੇ ਤੁਸੀਂ ਬਹੁਤ ਹੀ ਵਧੀਆ ਪੈਸੇ ਕਮਾਉਣੇ ਚਾਹੁੰਦੇ ਹੋ ਤਾਂ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਆ। ਹੋਠੀ ਫਰੇਟ ਲਾਈਨ ਸਿੱਧੀਆਂ ਇਹਨਾਂ ਦੀਆਂ ਜਿਹੜੀਆਂ ਰਾਊਟਸ ਹੈਗੇ ਆ, ਸੈਨੋਜ਼ੇ ਬੇ ਏਰੀਆ ਤੋਂ, ਕੈਲੀਫੋਰਨੀਆ ਤੋਂ ਸ਼ਿਕਾਗੋ ਨੂੰ, ਟੈਕਸਸ ਨੂੰ, ਸੋ ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਆ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਕਹਿੰਦੇ ਪਈ ਸਭ ਤੋਂ ਕੋਲਡੈਸਟ ਮਾਰਨਿੰਗ ਕੈਲੀਫੋਰਨੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸੈਨ ਫਰਾਂਸਿਸਕੋ 'ਚ ਹੋਊਗੀ ਕੱਲ੍ਹ ਸਵੇਰ ਨੂੰ। ਟੈਂਪਰੇਚਰ ਬਹੁਤ ਡਾਊਨ ਗਿਆ। ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ 40 ਡਿਗਰੀ ਤੋਂ ਥੱਲੇ ਟੈਂਪਰੇਚਰ ਚਲੇ ਜਾਊਗਾ ਇਹ ਮੰਗਲਵਾਰ ਸਵੇਰ ਨੂੰ। ਨੈਸ਼ਨਲ ਵੈਦਰ ਸਰਵਿਸ ਆਫ ਬੇ ਏਰੀਆ ਉਹਨਾਂ ਨੇ ਇਹ ਅਨਾਊਂਸ ਕੀਤਾ ਹੈਗਾ। ਕਹਿੰਦੇ ਵੀ ਇਹ ਲਾਸਟ ਟਾਈਮ ਇੰਨਾ ਟੈਂਪਰੇਚਰ ਡਾਊਨ ਜਨਵਰੀ 6 2017 ਨੂੰ ਗਿਆ ਸੀ। ਸੋ ਇਹਦੇ ਨਾਲ ਕਈ ਜਿਹੜੀਆਂ ਥੋੜ੍ਹੀਆਂ ਹਾਈ ਰਾਈਜ਼ ਪਹਾੜੀਆਂ ਆ ਉੱਥੇ ਸਨੋ ਪੈਣ ਦੇ ਪੂਰੇ ਚਾਂਸ ਹੈਗੇ ਆ। ਦੂਸਰੇ ਪਾਸੇ ਕੈਲੀਫੋਰਨੀਆ ਤੇ ਨਵਾਡਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਇੰਨਾ ਮੀਂਹ ਪਿਆ, ਇੰਨੀ ਸਨੋ ਪਈ, ਉਹਦੇ ਨਾਲ ਬਹੁਤ ਔਖਾ ਲੋਕਾਂ ਨੂੰ ਹੋਇਆ ਟਰੈਵਲ ਕਰਨਾ, ਖਾਸ ਕਰਕੇ ਸਨੋ ਵਾਲੇ ਏਰੀਏ ਦੇ ਵਿੱਚ। ਸਿਆਰਾਜ਼ ਨੂੰ ਜਿੰਨੀਆਂ ਵੀ ਜਾਂਦੀਆਂ ਹੈਗੀਆਂ ਰੋਡਸ, ਉਹਨਾਂ ਦੇ ਵਿੱਚ US 395 ਸਾਊਥ ਆਫ ਰੀਨੋ ਕਲੋਜ਼ ਕਰ ਦਿੱਤਾ ਗਿਆ। ਸਟੇਟ ਹਾਈਵੇ 80, SR 20, SR 49, ਇਹ ਸਾਰੇ ਹੀ ਸ਼ਟ ਡਾਊਨ ਕਰਨੇ ਪਏ ਵੀਕਐਂਡ ਦੇ ਦੌਰਾਨ। ਸੋ US 395 ਤਾਂ ਹਜੇ ਵੀ ਕਲੋਜ਼ ਹੀ ਆ, ਕਹਿੰਦੇ ਸਟੇਟ ਰਾਊਟ 203 ਤੇ ਸਟੇਟ ਰਾਊਟ 182, ਕਿਉਂਕਿ ਸਨੋ ਬਹੁਤ ਜ਼ਿਆਦਾ ਪਈ ਹੋਈ ਆ ਤੇ ਵਿਜ਼ੀਬਿਲਟੀ ਬੜੀ ਵੈਰੀ ਲੋ ਆ, ਬਹੁਤ ਲੋ ਹੈਗੀ। ਇਸ ਕਰਕੇ ਉੱਥੇ ਉਹ ਬੰਦ ਕੀਤਾ ਗਿਆ। ਹੈਵੀ ਟਰੱਕਸ ਕਈ ਜਗ੍ਹਾ ਦੇ ਉੱਤੇ ਸਟਾਪ ਕੀਤੇ ਗਏ ਆ। ਸੋ ਟਰੱਕਰ ਵੀਰ ਵੀ ਜਿਹੜੇ ਇਸ ਏਰੀਏ 'ਚ ਜਾ ਰਹੇ ਆ, ਪਲੀਜ਼ ਮੇਕ ਸ਼ੋਰ ਕਰ ਲਿਓ ਕਿਤੇ ਰਸਤੇ ਦੇ ਵਿੱਚ ਸਟਕ ਨਾ ਹੋ ਜਾਇਓ। ਕੈਲੀਫੋਰਨੀਆ ਦੇ ਸਿਆਰਾ ਨਵਾਡਾਜ਼ ਦੇ ਵਿੱਚ ਜਿਹੜੀਆਂ ਹਿਲਸ ਆ ਉਹ 10 ਫੁੱਟ ਤੱਕ ਸਨੋ ਪੈ ਗਈ ਹੈਗੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵੱਧ ਸਨੋ ਪਏਗੀ। ਅਗਲੀ ਖਬਰ ਐਪਲ ਜਿਹੜੇ ਫੋਨਸ ਆ, ਐਪਲ ਕੰਪਨੀ ਦੇ ਨਾਲ ਸੰਬੰਧਿਤ ਆ। ਐਪਲ ਨੇ 10 ਆਪਣੇ ਸਟੋਰ ਆ ਉਹ ਨਿਊਯਾਰਕ ਸਿਟੀ ਦੇ ਵਿੱਚ ਬੰਦ ਕਰ ਦਿੱਤੇ ਆ। ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਨਿਊਯਾਰਕ ਦੇ ਵਿੱਚ ਵਧਣ ਦੇ ਨਾਲ ਐਪਲ ਸਟੋਰਾਂ ਦੇ ਵਿੱਚ ਜਿਹੜੇ ਇੰਪਲਾਈਜ਼ ਆ ਉਹ ਨਹੀਂ ਆ ਰਹੇ। ਸੋ ਕੰਪਨੀ ਨੇ ਇਹੀ ਡਿਸਾਈਡ ਕੀਤਾ ਆ ਵੀ ਉਹਨਾਂ ਨੇ ਮੈਨਹਟਨ, ਬਰੁਕਲਿਨ, ਬ੍ਰੌਂਕਸ, ਸਟੇਟਨ ਆਈਲੈਂਡ ਦੇ ਵਿੱਚ ਪੂਰੀ ਤਰ੍ਹਾਂ ਸਟੋਰ ਆਪਣੇ ਸ਼ਟ ਡਾਊਨ ਕਰ ਦਿੱਤੇ ਹੈਗੇ ਆ। ਅਗਲੀ ਖਬਰ ਪਲੇਸਰ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੰਦਾ ਸਕੀ ਰਿਜ਼ੋਰਟ 'ਚ ਗਿਆ ਸੀ ਕੈਲੀਫੋਰਨੀਆ ਦੇ ਵਿੱਚ, ਤੇ ਉੱਥੇ ਉਹ ਮਿਸਿੰਗ ਹੋ ਗਿਆ, ਗਵਾਚ ਗਿਆ। ਸੋ ਹੁਣ ਉਸ ਦੀ ਭਾਲ ਜਾਰੀ ਆ, ਕਿਉਂਕਿ ਐਵਲਾਂਚ ਦਾ ਵੀ ਉੱਥੇ ਵਾਰਨਿੰਗ ਆਈ ਹੋਈ ਹੈਗੀ ਆ। ਰੋਰੀ ਐਂਜਲੋਟਾ 43 ਸਾਲਾਂ ਦਾ ਰਿਪੋਰਟਡ ਮਿਸਿੰਗ ਕੀਤਾ ਗਿਆ। 10 ਵਜੇ ਸ਼ਾਮੀ ਦਸੰਬਰ 25 ਨੂੰ ਇਹਨੂੰ ਮਿਸਿੰਗ ਕੀਤਾ ਸੀ, ਕਿਉਂਕਿ ਉਹ ਕ੍ਰਿਸਮਸ ਡਿਨਰ ਦੇ ਉੱਤੇ ਆਪਣੇ ਫਰੈਂਡਸ ਦੇ ਨਾਲ ਉਸਨੇ ਡਿਨਰ ਕਰਨਾ ਸੀ, ਉੱਥੇ ਸ਼ੋ ਅਪ ਨਹੀਂ ਹੋਇਆ। ਤੇ ਬਾਅਦ ਦੇ ਵਿੱਚ ਉੱਥੇ ਦੀ ਪੁਲਿਸ ਨੂੰ ਦੱਸਿਆ ਗਿਆ
ਨਾਰਥ ਸਟਾਰ ਸਕੀ ਰਿਸੋਰਟ ਟਰੱਕੀ ਏਰੀਏ ਦੇ ਵਿੱਚ ਉਹ ਸੀਗਾ। ਸੋ ਫੋਰੈਸਟ ਸਰਵਿਸ ਜਿਹੜੀ ਯੂਐਸ ਦੀ ਹੈਗੀ ਆ, ਉਹਨਾਂ ਨੇ ਸਿਆਰਾ ਐਵਲਾਂਚੇ ਸੈਂਟਰ ਤੋਂ ਇਹ ਦੱਸਿਆ ਵੀ ਐਵਲਾਂਚੇ ਵਾਰਨਿੰਗ ਵੀ ਆ, ਪਰ ਉਸ ਦੀ ਜਿਹੜੀ ਖੋਜ ਆ ਉਹ ਪੂਰੀ ਤਰ੍ਹਾਂ ਜਾਰੀ ਹੈਗੀ ਆ, ਕਿਉਂਕਿ ਸਨੋ ਉੱਥੇ ਬਹੁਤ ਪਈ ਹੋਈ ਆ। ਇਹਦੇ ਸੰਬੰਧ ਦੇ ਵਿੱਚ ਪਲੇਸਰ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਆਪਣਾ ਟੈਲੀਫੋਨ ਨੰਬਰ 5308865375 ਦੱਸਿਆ ਆ ਵੀ ਜੇ ਕਿਸੇ ਨੂੰ ਇਸ ਬੰਦੇ ਦੇ ਬਾਰੇ ਇਨਫੋਰਮੇਸ਼ਨ ਹੋਵੇ ਤੇ ਜ਼ਰੂਰ ਤੁਸੀਂ ਉਹਨਾਂ ਨੂੰ ਕਾਲ ਕਰਕੇ ਦੱਸ ਸਕਦੇ ਹੋ। ਅਗਲੀ ਖਬਰ ਸੈਂਟਰਲ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਰੂਮ ਟੂ ਰੀਡ ਦੇ ਅੰਦਰ ਬੱਚਿਆਂ ਨੂੰ ਬੁੱਕਸ ਦਿੱਤੀਆਂ ਗਈਆਂ ਆ ਤਾਂ ਕਿ ਉਹ ਪੜ੍ਹਨ। ਟੋਲੈਰੀ ਕਾਉਂਟੀ ਦੇ ਬੱਚੇ ਤੇ ਸਦਰਨ ਤੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਫ੍ਰੀ ਬੁੱਕਸ ਰਿਸੀਵ ਕਰ ਰਹੀਆਂ, ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਰੂਮ ਟੂ ਰੀਡ। ਇਸ ਆਰਗੇਨਾਈਜੇਸ਼ਨ ਦੇ CEO ਗੀਥਾ ਮੁਰਾਲੀ, ਉਹਨਾਂ ਨੇ ਇਹ ਦੱਸਿਆ ਵੀ ਇਹਦੇ ਨਾਲ ਬੱਚਿਆਂ ਨੂੰ ਇੰਟਰਸਟ ਪੈਦਾ ਹੁੰਦਾ, ਉਹਨਾਂ ਦਾ ਨੌਲੇਜ ਵੱਧਦਾ ਹੈਗਾ, ਹੋਰ ਚੀਜ਼ਾਂ ਉਹ ਡਿਸਕਵਰ ਕਰਦੇ ਆ ਵੀ ਕੀ ਕੁਝ ਵਾਪਰ ਰਿਹਾ, ਕੀ ਉਹਨਾਂ ਦੀ ਲਾਈਫ ਦੇ ਵਿੱਚ ਆਉਣ ਵਾਲੇ ਸਮੇਂ 'ਤੇ ਉਹ ਕਿੱਧਰ ਨੂੰ ਜਾ ਸਕਦੇ ਹੈਗੇ ਆ। 10 ਬੁੱਕ ਦਾ ਇੱਕ ਪੈਕੇਟ ਬਣਾਇਆ ਉਹਨੇ, 10-10 ਬੁੱਕ ਦਾ। 40,000 ਤੋਂ ਵੱਧ ਬੱਚਿਆਂ ਨੂੰ ਇਹ ਬੁੱਕਸ ਡਿਸਟਰੀਬਿਊਟ ਕੀਤੀਆਂ ਜਾਣਗੀਆਂ ਸੈਂਟਰਲ ਵੈਲੀ ਦੇ ਵਿੱਚ, ਬੇ ਏਰੀਏ 'ਚ, ਇਨਕਲੂਡਿੰਗ ਫ੍ਰਿਜ਼ਨੋ ਕਾਉਂਟੀ, ਕਰਨ ਕਾਉਂਟੀ, ਲਾਸ ਐਂਜਲਸ ਕਾਉਂਟੀ ਤੇ ਟੋਲੈਰੀ ਕਾਉਂਟੀ ਦੇ ਵਿੱਚ। ਰੂਮ ਟੂ ਰੀਡ ਆਰਗੇਨਾਈਜੇਸ਼ਨ ਵਾਲੇ ਇਹ ਸੋਚ ਰਹੇ ਆ ਵੀ ਅਸੀਂ 5 ਲੱਖ ਤੋਂ ਵੱਧ ਬੱਚਿਆਂ ਨੂੰ ਇਹ ਸੰਨ 2025 ਤੱਕ ਇਹ ਬੁੱਕਸ ਉਪਲਬਧ ਕਰਾ ਦੇਵਾਂਗੇ ਤਾਂ ਕਿ ਵੱਧ ਤੋਂ ਵੱਧ ਬੱਚੇ ਇਸ ਦੇ ਨਾਲ ਜੁੜ ਸਕਣ। ਅਗਲੀ ਖਬਰ ਕੈਲੀਫੋਰਨੀਆ ਤੋਂ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਆਉਣ ਵਾਲੇ ਸੰਨ 2022 ਦੇ ਵਿੱਚ ਤੁਸੀਂ ਕੀ ਐਕਸਪੈਕਟ ਕਰਦੇ ਹੋ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਕਹਿੰਦੇ ਸਟੇਬਲ ਹੋ ਜਾਊਗੀਆਂ, ਘਟਣੀਆਂ ਸ਼ੁਰੂ ਹੋ ਜਾਊਗੀਆਂ। ਇਸੇ ਤਰ੍ਹਾਂ ਰੀਅਲ ਸਟੇਟ ਵੀ ਇੰਨੀ ਜ਼ਿਆਦਾ ਉੱਪਰ ਨਹੀਂ ਜਾਊਗੀ ਜਿੰਨੀ ਕਿ ਪਿਛਲੇ ਸਮੇਂ ਦੇ ਦੌਰਾਨ ਗਈ ਹੈਗੀ ਆ। ਹਾਊਸ ਪ੍ਰਾਈਸਿਸ ਤੇ ਰੈਂਟਸ ਈਵਨ ਦੋ ਰਾਈਜ਼ ਕਰ ਰਹੇ ਆ, ਪਰ ਕੈਲੀਫੋਰਨੀਆ 'ਚ ਰੈਂਟ ਬਾਕੀ USA ਦੇ ਮੁਕਾਬਲੇ ਘੱਟ ਰੇਜ਼ ਹੋਏ ਹੈਗੇ ਆ। ਸੋ ਕਹਿੰਦੇ ਵੀ ਨੇਸ਼ਨ ਵਾਈਡ ਪ੍ਰਾਈਸਿਸ ਚੀਜ਼ਾਂ ਦੀਆਂ ਬਹੁਤ ਹੀ ਤੇਜ਼ੀ ਦੇ ਨਾਲ ਵਧੀਆਂ 39 ਸਾਲਾਂ ਤੋਂ ਬਾਅਦ 6.8% ਇਨਕਰੀਜ਼ ਹੋਈਆਂ ਪਿਛਲੇ 12 ਮਹੀਨਿਆਂ ਦੇ ਵਿੱਚ, ਜਿਹਦੇ ਕਰਕੇ ਲੋਕ ਹੁਣ ਬਹੁਤ ਜ਼ਿਆਦਾ ਅਪਸੈਟ ਹੈਗੇ ਆ। ਗੈਸ ਪ੍ਰਾਈਸਿਸ ਤਾਂ ਕਈ ਜਗ੍ਹਾ $5 ਤੱਕ ਵੀ ਪਹੁੰਚ ਗਈ ਸੀ। ਹੁਣ ਇੱਕ ਵਾਰੀ ਫੇਰ ਗੈਸ ਦੀਆਂ ਪ੍ਰਾਈਸਿਸ ਕੈਲੀਫੋਰਨੀਆ 'ਚ ਘਟਣੀਆਂ ਸ਼ੁਰੂ ਹੋਈਆਂ ਹੈਗੀਆਂ। ਜਸਟਿਸ ਡਿਪਾਰਟਮੈਂਟ ਜਿਹੜੀ US ਦੀ ਆ, ਉਹਨਾਂ ਨੇ $11.8 ਮਿਲੀਅਨ ਕੈਲੀਫੋਰਨੀਆ ਨੂੰ ਦਿੱਤੇ ਹੈਗੇ ਆ। ਕੈਲੀਫੋਰਨੀਆ ਨੂੰ ਦਿੱਤੇ ਗਏ ਇਸ ਫੰਡ ਨੂੰ ਵੱਖ-ਵੱਖ ਕਾਉਂਟੀਜ਼ ਨੂੰ ਡਿਸਟਰੀਬਿਊਟ ਕੀਤਾ ਗਿਆ ਆ ਤਾਂ ਕਿ ਜਿਹੜਾ ਵਾਇਲੈਂਟ ਕ੍ਰਾਈਮ ਆ ਉਸ ਨੂੰ ਕੰਟਰੋਲ ਕੀਤਾ ਜਾਵੇ। ਉਹਦੇ 'ਤੇ ਕਿਸ ਤਰ੍ਹਾਂ ਕੰਟਰੋਲ ਹੋਣਾ ਆ। JAG ਦੇ ਮੁਤਾਬਕ ਇਹ ਜਿਹੜੇ ਫੰਡਸ ਦਿੱਤੇ ਗਏ ਹੈਗੇ ਆ, ਸੈਂਟਾ ਕਲਾਰਾ ਕਾਉਂਟੀ ਨੂੰ 26,000, ਸੈਨ ਹੋਜ਼ੇ ਸਿਟੀ ਨੂੰ 3,30,000, ਸੈਨ ਮਟੇਓ ਕਾਉਂਟੀ ਨੂੰ 23,000 ਤੇ ਸੈਂਤਾ ਕਰੂਜ਼ ਨੂੰ 23,000, ਸੈਂਤਾ ਕਰੂਜ਼ ਨੂੰ ਸਿਟੀ ਨੂੰ 30,000, ਮੌਂਟਰੀ ਕਾਉਂਟੀ ਨੂੰ 19,000 ਤੇ ਸਲੀਨਾ ਸਿਟੀ ਨੂੰ 70,000 ਦੇ ਕਰੀਬ। ਕਿਉਂਕਿ ਵਾਇਲੈਂਟ ਕ੍ਰਾਈਮ ਕਾਫੀ ਵੱਧ ਗਿਆ ਆ, ਉਸ ਨੂੰ ਰੋਕਣ ਦੇ ਲਈ ਫੈਡਰਲ ਗਵਰਨਮੈਂਟ ਨੇ ਵੱਖ-ਵੱਖ ਸਟੇਟਸ ਨੂੰ ਤੇ ਵੱਖ-ਵੱਖ ਅੱਗੇ ਸ਼ਹਿਰਾਂ ਤੇ ਕਾਉਂਟੀਜ਼ ਨੂੰ ਇਹ ਪੈਸੇ ਦਿੱਤੇ ਹੈਗੇ ਆ। ਅਗਲੀ ਖਬਰ BTA ਦੇ ਸੰਬੰਧ ਦੇ ਵਿੱਚ ਆ, ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਇੱਕ ਉੱਥੇ ਹੀ ਕੰਮ ਕਰ ਰਹੇ ਬੰਦੇ ਨੇ ਜਿਹੜਾ ਕਿ ਕੋਵਰਕਰ ਸੀ, ਆਪਣੇ 9 ਜਾਣਿਆਂ ਨੂੰ ਮਾਰ ਦਿੱਤਾ ਸੀ, ਜਿਹਦੇ ਵਿੱਚ ਆਪਣਾ ਸਿੰਘ ਵੀ ਸੀ, ਪੰਜਾਬੀ ਨੌਜਵਾਨ ਵੀ ਸੀ, ਬਹੁਤ ਹੀ ਵਧੀਆ ਇਨਸਾਨ ਸੀ। ਤੇ ਹੁਣ ਜਿਹੜੇ BTA ਦੇ EMPLOYEE ਆ ਉਹ ਵਾਪਸ ਕੰਮ 'ਤੇ ਜਾਣਾ ਤਾਂ ਸ਼ੁਰੂ ਹੋ ਗਏ ਹੈਗੇ ਆ, ਪਰ ਉਹ ਕਹਿੰਦੇ ਆ ਵੀ ਬਿਊਰੋਕਰੇਸੀ ਜਿਹੜੀ ਇੰਨੀ ਆ ਉਸ BTA ਦੀ ਆਰਗੇਨਾਈਜੇਸ਼ਨ 'ਚ, ਉਹਨੂੰ ਕੰਟਰੋਲ ਕਰਨਾ ਬੜਾ ਔਖਾ ਆ। ਹਜੇ ਵੀ ਜਿਹੜੇ ਸਰਵਾਈਵਰਸ ਆ ਬਹੁਤ ਜ਼ਿਆਦਾ ਟਰੋਮਾਟਾਈਜ਼ ਆ। ਹੁਣ ਤੁਸੀਂ ਦੇਖੋ, ਜੇ ਤੁਹਾਡੇ ਨਾਲ ਦੇ ਹੀ 9 ਬੰਦੇ ਕੰਮ ਕਰਦਿਆਂ ਦੀ ਮੌਤ ਹੋ ਜਾਏ, ਤੁਹਾਡੇ ਅੱਖਾਂ ਸਾਹਮਣੇ ਹੋਈ ਹੋਵੇ, ਤੇ ਕਿਸ ਤਰ੍ਹਾਂ ਬੰਦਾ ਭੁੱਲ ਸਕਦਾ ਆ। ਕਹਿੰਦੇ ਵੀ ਫੈਡਰਲ ਗਵਰਨਮੈਂਟ ਨੇ ਵੀ ਪੈਸੇ ਤਾਂ ਬਹੁਤ ਦਿੱਤੇ ਹੈਗੇ ਸਾਈਕੋਲੋਜਿਸਟ ਲਈ, ਵੱਖ-ਵੱਖ ਲਈ ਹੋਰ, ਤੇ ਪਰ ਜਿਹੜੀ ਆਰਗੇਨਾਈਜੇਸ਼ਨ ਆ ਉਹ ਚੱਜ ਦੇ ਨਾਲ ਹਜੇ ਵੀ ਕੰਮ ਨਹੀਂ ਕਰ ਰਹੀ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀ ਬਿਊਰੋਕਰੇਸੀ ਹੈਗੀ ਆ।
ਸੋ ਇਹਨੂੰ ਲੈ ਕੇ ਵੀ ਕਾਫੀ ਵੱਡਾ ਜਿਹੜਾ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਅਗਲੀ ਖਬਰ ਕੈਲੀਫੋਰਨੀਆ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ 'ਚ ਮੈਂ ਪਿਛਲੇ ਦਿਨਾਂ ਵਿੱਚ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਹੜੇ-ਕਿਹੜੇ ਲਾਜ਼ ਨਵੇਂ ਆ ਰਹੇ ਆ, ਕਿਉਂਕਿ ਸੰਨ 2022 ਦੇ ਵਿੱਚ ਕਾਫੀ ਲਾਜ਼ ਨਵੇਂ ਆ ਰਹੇ ਆ। ਕਈ ਆਪਾਂ ਡਿਸਕਸ ਵੀ ਕੀਤੇ ਹੈਗੇ ਆ, ਕੁਛ ਕੁ ਰਹਿ ਗਏ ਆ, ਉਹ ਆਪਾਂ ਰੋਜ਼ ਡਿਸਕਸ ਕਰੀ ਜਾਂਦੇ। 700 ਦੇ ਕਰੀਬ ਨਵੇਂ ਕਾਨੂੰਨ ਬਣੇ ਸੀ ਕੈਲੀਫੋਰਨੀਆ ਦੇ ਵਿੱਚ, ਜਿਹੜੇ ਇਫੈਕਟਿਵ ਹੋਣੇ ਆ ਜਨਵਰੀ 1 ਤੋਂ। ਅੱਜ ਕੁਛ ਕੁ ਜਿਹੜੇ ਲਾਜ਼ ਬਣੇ ਆ ਉਹਨਾਂ ਦੇ ਬਾਰੇ ਦੱਸਦੇ ਜਾਈਏ। ਨਵੀਂ ਐਜੂਕੇਸ਼ਨ ਰਿਕੁਆਇਰਮੈਂਟ ਰੱਖੀ ਗਈ ਆ ਲਾ ਇਨਫੋਰਸਮੈਂਟ ਆਫਿਸਰਸ ਦੇ ਲਈ। ਪਹਿਲਾਂ ਕੀ ਹੁੰਦਾ ਸੀ ਵੀ ਜੇ ਤੁਸੀਂ ਕੈਲੀਫੋਰਨੀਆ 'ਚ ਪੁਲਿਸ ਆਫਿਸਰ ਬਣਨਾ ਆ ਤੇ ਤੁਹਾਡੀ ਕੁਆਲੀਫਿਕੇਸ਼ਨ ਹਾਈ ਸਕੂਲ ਪਲੱਸ 2 ਈਅਰ ਕਾਲਜ ਇਹ ਹੁੰਦਾ ਸੀ। ਬਹੁਤ ਵਾਰ ਜਿਹੜੇ ਫੌਜੀ ਜਾਂ ਮਿਲਟਰੀ 'ਚ ਰਹਿ ਕੇ ਆਏ ਆ ਉਹਨਾਂ ਨੂੰ ਭਰਤੀ ਕਰ ਲਿਆ ਜਾਂਦਾ ਸੀ। ਪਰ ਹੁਣ ਨਵਾਂ ਬਿੱਲ 89 ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇੱਕ ਤਾਂ ਉਹਨਾਂ ਨੇ ਏਜ ਵਧਾ ਦਿੱਤੀ ਆ ਪੁਲਿਸ ਆਫਿਸਰ ਬਣਨ ਲਈ। 18 ਸਾਲਾਂ ਤੋਂ ਵਧਾ ਕੇ ਲਾ ਇਨਫੋਰਸਮੈਂਟ ਆਫਿਸਰ ਦੇ ਲਈ 21 ਸਾਲ ਕਰ ਦਿੱਤੀ ਹੈ। ਦੂਜਾ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੋਲ ਘੱਟੋ ਘੱਟ ਨਹੀਂ ਤਾਂ 4 ਸਾਲ ਦੀ ਡਿਗਰੀ ਹੋਣੀ ਚਾਹੀਦੀ ਆ, ਮਿਨੀਮਮ ਐਸੋਸੀਏਟ ਡਿਗਰੀ, ਪਰ ਤੇ ਡਿਗਰੀ ਅਦਰਵਾਈਜ਼ ਡਿਗਰੀ ਕਾਲਜ ਦੀ ਚਾਹੀਦੀ ਹੈਗੀ ਆ। 40% ਪੁਲਿਸ ਆਫਿਸਰਸ ਦੇ ਕੋਲ ਇਸ ਟਾਈਮ ਐਸੋਸੀਏਟ ਜਾਂ ਬੈਚਲਰਸ ਡਿਗਰੀ ਹੈਗੀ ਆ। ਸੋ ਡੈਡਲਾਈਨ ਜੂਨ 2023 ਤੱਕ ਦਿੱਤੀ ਗਈ ਹੈਗੀ ਆ। ਸੋ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਦੇ ਵਿੱਚ ਕਰਿਕੂਲਮ ਵੀ ਉਸ ਤਰ੍ਹਾਂ ਦਾ ਸੈਟਅਪ ਕੀਤਾ ਗਿਆ ਹੈਗਾ। ਬਬਲਸ, ਬੂਜ਼ ਤੇ ਬਰਿਊ ਇਹ ਹੋਰ 5 ਸਾਲਾਂ ਲਈ ਐਕਸਟੈਂਡ ਕਰ ਦਿੱਤੇ ਗਏ ਆ। ਸੈਨੇਟ ਬਿੱਲ 389 ਦੇ ਮੁਤਾਬਕ ਰੈਸਟੋਰੈਂਟ ਤੇ ਕੁਛ ਬਾਰ ਉਹ ਵਾਈਨ ਕਾਕਟੇਲ 2027 ਤੱਕ ਸੈੱਲ ਕਰ ਸਕਦੇ ਹੈਗੇ ਆ। 5 ਈਅਰ ਐਕਸਟੈਂਸ਼ਨ ਉਹਨਾਂ ਨੂੰ ਮਿਲ ਗਈ ਹੈਗੀ ਆ। ਅਸੈਂਬਲੀ ਬਿੱਲ 362 ਦੇ ਮੁਤਾਬਕ ਜਿਹੜੇ ਸ਼ਹਿਰ ਆ ਜਾਂ ਕਾਉਂਟੀਜ਼ ਆ ਉਹਨਾਂ ਨੂੰ ਯੂਨੀਫਾਰਮ ਇਨਫੋਰਸ ਕਰਨੀ ਪਊਗੀ ਸਟੇਟ ਵਾਈਡ ਹੈਲਥ ਐਂਡ ਸੇਫਟੀ ਨੂੰ ਲੈ ਕੇ ਹੋਮਲੈਸ ਸ਼ੈਲਟਰਸ ਦੇ ਸਟੈਂਡਰਡ ਨੂੰ ਸੈਟਅਪ ਕਰਨ ਦੇ ਲਈ। ਇਹ ਅਸੈਂਬਲੀ ਬਿੱਲ ਅਸੈਂਬਲੀ ਮੈਂਬਰ ਸ਼ੈਰਨ ਕੁਅਰਕ ਸਿਲਵਾ ਉਹਨਾਂ ਵੱਲੋਂ ਲਿਆਂਦਾ ਗਿਆ ਸੀਗਾ। ਅਗਲਾ ਹਾਊਸਿੰਗ ਕੰਸਟਰਕਸ਼ਨ ਲਾਜ਼ ਨੂੰ ਲੈ ਕੇ ਆ। ਡੂਪਲੈਕਸਸ, ਟਰਾਈਪਲੈਕਸਸ, ਫੋਰਪਲੈਕਸਸ ਇਹ ਬਹੁਤ ਛੇਤੀ ਕਹਿੰਦੇ ਬਣਨੇ ਸ਼ੁਰੂ ਹੋ ਜਾਣੇ ਆ ਕਈ ਨੇਬਰਹੁੱਡਸ ਦੇ ਵਿੱਚ ਜਿੱਥੇ ਸਿੰਗਲ ਫੈਮਿਲੀ ਹੋਮਸ ਹੈਗੇ ਆ। ਨਵਾਂ ਬਿੱਲ 9 ਆਇਆ ਹੈਗਾ। ਲਾਇਰ ਰਾਫਾ ਸਟੋਨਫੀਲਡ ਇੱਕ ਐਡਵੋਕੇਟ ਗਰੁੱਪ ਹੈਗਾ, ਯੈਸ ਇਨ ਮਾਈ ਬੈਕਯਾਰਡ, ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ। ਡੂਪਲੈਕਸਸ ਤਾਂ ਬਹੁਤ ਜਲਦੀ ਕਹਿੰਦੇ ਐਡ ਹੋ ਸਕਦੇ ਹੈਗੇ ਆ। ਸੋ ਤੁਸੀਂ ਬਹੁਤ ਆਉਣ ਵਾਲੇ ਸਾਲ 'ਚ ਦੇਖੋਗੇ ਲੋਕ ADUs ਐਡੀਸ਼ਨਲ ਡਿਵੈਲਪਿੰਗ ਯੂਨਿਟ ਐਡ ਕਰਦੇ ਹੋਏ ਤਾਂ ਕਿ ਉਹਨਾਂ ਨੂੰ ਰੈਂਟ ਜਿਹੜਾ ਹੋਰ ਮਿਲ ਸਕੇ। ਬੇਕਨ ਬੇਸ ਰਿਫਾਰਮ, ਐਨੀਮਲਸ ਵੈਲਫੇਅਰ ਤੇ ਸਪਲਾਈ ਆਫ ਬੇਕਨ ਨੂੰ ਲੈ ਕੇ ਪ੍ਰਾਈਸਿਸ ਜਿਹੜਾ ਮੀਟ ਦੀਆਂ ਬਹੁਤ ਜ਼ਿਆਦਾ ਉੱਪਰ ਚਲੇ ਗਈਆਂ। ਵੋਟਰਸ ਨੇ ਪ੍ਰੋਪੋਜੀਸ਼ਨ 12 ਅਪਰੂਵ ਕੀਤੀ ਸੀ ਐਨੀਮਲ ਰਾਈਟਸ ਨੂੰ ਲੈ ਕੇ ਵੀ ਜਿੱਥੇ ਉਹ ਰੱਖੇ ਜਾਂਦੇ ਉਹਨਾਂ ਦੀ ਜਗ੍ਹਾ ਕਾਫੀ ਵੱਡੀ ਹੋਣੀ ਚਾਹੀਦੀ ਆ, ਨਾ ਕਿ ਤੁਸੀਂ ਪੂਰੇ ਧੱਕ ਕੇ ਉਹਨਾਂ ਨੂੰ ਵਿੱਚ ਪਾੜ ਦਿਓ ਜਿਨ੍ਹਾਂ ਦਾ ਕਤਲ ਹੋਣਾ ਬਾਅਦ ਦੇ ਵਿੱਚ। ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਤੇ ਐਗਰੀਕਲਚਰ ਜਿਹੜੇ ਆ ਉਹ ਫਾਈਨਲਾਈਜ਼ ਕਰ ਰਿਹਾ ਵੀ ਕਿਸ ਤਰ੍ਹਾਂ ਰੈਗੂਲੇਸ਼ਨ ਨੂੰ, ਕਿਸ ਤਰ੍ਹਾਂ ਵਾਇਲੇਸ਼ਨ ਜਿਹੜੇ ਲੋਕ ਕਰ ਰਹੇ ਆ ਉਹਨਾਂ ਨੂੰ ਸਜ਼ਾ ਦੇਣੀ ਆ। ਇਹ ਉਹ ਅਟਾਰਨੀ ਜਨਰਲ ਦੇ ਆਫਿਸ ਦੇ ਨਾਲ ਡਿਸਕਸ ਕਰ ਰਹੇ ਹੈਗੇ ਆ। ਵਾਟਰ ਰੇਟਸ ਵੀ ਜਨਵਰੀ 1 ਤੋਂ ਉੱਪਰ ਜਾ ਰਹੇ ਆ। ਸੈਨੇਟ ਬਿੱਲ 323 ਦੇ ਮੁਤਾਬਕ ਲੀਗਲ ਚੈਲੰਜਸ ਵੀ ਆ ਸਕਦੇ ਰੇਟ ਇਨਕਰੀਜ਼ ਨੂੰ ਲੈ ਕੇ ਜੇ ਉਹ 120 ਦਿਨਾਂ ਦੇ ਵਿੱਚ ਨਹੀਂ ਫਾਈਲ ਕੀਤੇ ਜਾਂਦੇ। ਆਲਮੋਸਟ 100 ਦੇ ਕਰੀਬ ਪਬਲਿਕ ਏਜੰਸੀਆਂ ਜਿਹੜੀਆਂ ਆ ਬੈਕ ਕਰ ਰਹੀਆਂ ਇਸ ਬਿੱਲ ਨੂੰ, ਜਿਹੜਾ ਕਿ ਗਵਰਨਰ ਨਿਊਸਮ ਸਤੰਬਰ ਦੇ ਵਿੱਚ ਉਹਨਾਂ ਨੇ ਸਾਈਨ ਕਰ ਦਿੱਤਾ ਹੈਗਾ। ਅਗਲਾ ਬਿੱਲ ਇੱਕ ਨਵਾਂ ਆ ਰਿਹਾ 1 ਜਨਵਰੀ 2022 ਤੋਂ, ਜਿਹਦੇ ਵਿੱਚ ਐਜੂਕੇਸ਼ਨ ਰਿਫਾਰਮ ਕੈਦੀਆਂ ਦੇ ਲਈ ਕਹਿੰਦੇ ਹਾਇਰ ਐਜੂਕੇਸ਼ਨ ਇਨ ਪ੍ਰਿਜ਼ਨਸ ਸੈਨੇਟ ਬਿੱਲ 416 ਦੇ ਮੁਤਾਬਕ ਹੋਊਗੀ। ਨਵਾਂ ਲਾ ਇਹ ਮੈਂਡੇਟ ਕਰ ਰਿਹਾ ਵੀ ਕਾਲਜ ਕੋਰਸਿਸ ਨੂੰ ਪ੍ਰਿਜ਼ਨਸ ਦੇ ਵਿੱਚ ਫ੍ਰੀ ਆਫ ਕਾਸਟ ਪੜ੍ਹਾਇਆ ਜਾਊਗਾ UC ਵੱਲੋਂ, CSU ਵੱਲੋਂ ਤੇ ਕਮਿਊਨਿਟੀ ਕਾਲਜਸ ਵੱਲੋਂ। ਨਿਕਲਸ ਮਿਲਰ ਇੱਕ ਰੀਐਂਟਰੀ ਕੋਆਰਡੀਨੇਟਰ ਹੈਗੇ ਆ ਰੀ ਇਮਰਜਿੰਗ ਸਕਾਲਰ ਸੈਕਰਾਮੈਂਟੋ ਸਿਟੀ ਕਾਲਜ ਦੇ,
ਸੋ ਉਹ ਕਹਿੰਦੇ ਵੀ ਅਸੀਂ ਪੂਰੇ ਜ਼ੋਰ-ਸ਼ੋਰ ਦੇ ਨਾਲ ਜਿਹੜੇ ਕੈਦੀ ਆ, ਉਹਨਾਂ ਨੂੰ ਕਿਸ ਤਰ੍ਹਾਂ ਫ੍ਰੀ ਐਜੂਕੇਸ਼ਨ ਦਿੱਤੀ ਜਾ ਸਕਦੀ ਹੈਗੀ ਆ, ਯੂਨੀਵਰਸਿਟੀਜ਼, ਕਾਲਜਿਸ ਤੇ ਯੂਸੀਜ਼ ਦੇ ਨਾਲ ਰਲ ਕੇ ਉਹਦੇ ਉੱਤੇ ਵਰਕਆਊਟ ਕਰ ਰਹੇ ਹੈਗੇ ਆ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਮਿਲਰਟਨ ਲੇਕ ਵਿੱਚੋਂ ਬੋਡੀ ਨੂੰ ਪੁੱਲ ਕੀਤਾ ਗਿਆ ਹੈ ਪੁਲਿਸ ਵੱਲੋਂ, ਤੇ ਇਹ ਹੁਣ ਪਤਾ ਲੱਗਿਆ ਵੀ ਇਹ ਕ੍ਰਿਸਮਸ ਵੀਕਐਂਡ ਦੇ ਦੌਰਾਨ ਜਿਹੜੀ ਬੋਡੀ ਲੇਕ ਦੇ ਵਿੱਚੋਂ ਮਿਲੀ ਹੈਗੀ ਆ, ਇਹ ਇੱਕ ਡਾਕਟਰ ਦੀ ਹੈਗੀ ਆ। ਡਾਕਟਰ ਮੈਲਵਿਨ ਹੈਲਮ ਬੋਰਡ ਸਰਟੀਫਾਈਡ ਨਿਊਰੋਲੋਜਿਸਟ ਤੇ ਹੈਡਿਕ ਸਪੈਸ਼ਲਿਸਟ ਹੈਗੇ ਆ, ਜਿਨ੍ਹਾਂ ਨੂੰ ਅਲਬਰਟ ਆਈਨਸਟਾਈਨ ਕਾਲਜ ਆਫ ਮੈਡੀਸਨ ਨਿਊਯਾਰਕ ਦੇ ਵਿੱਚ ਟ੍ਰੇਨ ਕੀਤਾ ਗਿਆ ਸੀ। ਸੈਂਟਰਲ ਵੈਲੀ ਦੇ ਨੇਟਿਵ ਸੀਗੇ ਉਹ। ਉਹਨਾਂ ਦੀ ਸਰਵਿਸਿਜ਼ ਦੀਆਂ ਡਿਮਾਂਡ ਬਹੁਤ ਸੀ। ਸ਼ੈਰਿਫ ਡਿਪਟੀਜ਼ ਨੇ ਇਹ ਕਿਹਾ ਵੀ ਪਿਛਲੇ ਸ਼ੁੱਕਰਵਾਰ ਉਹਨਾਂ ਦੀ ਬੋਡੀ ਆ ਇਸ ਲੇਕ ਦੇ ਵਿੱਚੋਂ ਪੁੱਲ ਕੀਤੀ ਗਈ ਆ। ਸੋ ਹੁਣ ਇਹ ਨਹੀਂ ਪਤਾ ਲੱਗਿਆ ਵੀ ਉਹਨਾਂ ਨੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਆ। ਫ੍ਰਿਜ਼ਨੋ ਏਰੀਏ ਤੋਂ ਖਬਰ ਆ ਰਹੀ ਆ ਵੀ ਮੀਂਹ ਜ਼ਿਆਦਾ ਪਿਆ ਤੇ ਸਨੋ ਵੀ ਪਹਾੜੀਆਂ 'ਚ ਪੈ ਰਹੀ ਆ। ਉਹਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਲ ਗਰੋਅਰਸ ਜਿਹੜੇ ਆ ਉਹ ਖੁਸ਼ੀ ਮਹਿਸੂਸ ਕਰ ਰਹੇ ਆ ਵੀ ਇਹ ਸਟੋਰਮ ਦੇ ਨਾਲ ਕੁਛ ਨਾ ਕੁਛ ਫਾਇਦਾ ਹੋਊਗਾ। ਕੈਲੀਫੋਰਨੀਆ ਸਿਟਰਸ ਮਿਚੁਅਲ ਦੇ ਸੀਈਓ ਕੈਸੀ ਕਰੀਮਰ, ਉਹਨਾਂ ਨੇ ਇਹ ਕਿਹਾ ਵੀ ਅਸੀਂ ਡਰਾਊਟ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਡੀਲ ਕਰਦੇ ਆ ਰਹੇ ਹਾਂ। ਰੈਗੂਲੇਟਰੀ ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ ਪਾਣੀ ਦੇ ਸੰਬੰਧ ਦੇ ਵਿੱਚ, ਤੇ ਇਹ ਜਿਹੜਾ ਕਹਿੰਦੇ ਭਈ ਸਕਾਈ ਦੇ ਵਿੱਚੋਂ ਪਾਣੀ ਡਿੱਗ ਰਿਹਾ ਆ, ਇਹ ਸਾਡੇ ਲਈ ਇੱਕ ਤਰ੍ਹਾਂ ਨਾਲ ਖੁਸ਼ੀ ਵਾਲੀ ਖਬਰ ਹੈਗੀ ਆ। ਤੇ ਕਹਿੰਦੇ ਵੀ ਜਦੋਂ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਕ੍ਰਿਸਮਸ ਤੇ ਨਵੇਂ ਸਾਲ ਦੇ ਦੌਰਾਨ ਬੈਠਦੇ ਹਾਂ, ਸੋ ਜੇ ਇੱਦਾਂ ਦੀ ਖਬਰ ਆਉਂਦੀ ਹੈਗੀ ਆ ਤੇ ਉਹ ਬਹੁਤ ਹੀ ਵਧੀਆ ਹੈਗੀ ਆ। ਫ੍ਰਿਜ਼ਨੋ ਦੇ ਵਿੱਚ ਯੂਸੀਐਸਐਫ ਜਿਹੜਾ ਉਹਨਾਂ ਦਾ ਫ੍ਰਿਜ਼ਨੋ ਦਾ ਸੈਂਟਰ ਆ, ਉੱਥੇ ਕੋਵਿਡ-19 ਇਕੁਇਟੀ ਪ੍ਰੋਜੈਕਟ ਦੇ ਅੰਡਰ ਲੋਕਾਂ ਦਾ ਟੈਸਟਿੰਗ ਫ੍ਰੀ ਕੀਤੀ ਜਾਂਦੀ ਆ। ਕਹਿੰਦੇ ਭਈ ਉੱਥੇ ਲਾਈਨਾਂ ਬਹੁਤ ਵੱਡੀਆਂ ਲੱਗੀਆਂ ਹੋਈਆਂ ਆ। ਕੱਲ੍ਹ ਸਵੇਰੇ ਵੀ, ਅੱਜ ਵੀ ਲੋਕ ਟੈਸਟ ਕਰਾਉਣ ਬਹੁਤ ਜਾ ਰਹੇ ਆ, ਕਿਉਂਕਿ ਸੈਂਟਰਲ ਵੈਲੀ ਦੇ ਵਿੱਚ ਵੀ ਕਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਆਪਾਂ ਨੂੰ ਪਤਾ ਵੀ ਬਹੁਤ ਸਾਰੇ ਸਿਟੀ ਨੇ ਸਾਈਨ ਲਾਏ ਹੁੰਦੇ ਆ ਵੱਖ-ਵੱਖ ਜਗ੍ਹਾ ਦੇ ਉੱਤੇ, ਤੇ ਕਈ ਪਾਗਲ ਲੋਕ ਹੈਗੇ ਆ, ਉਹ ਸਾਈਨਾਂ ਦੇ ਉੱਤੇ ਗ੍ਰੈਫਿਟੀ ਕਰ ਦਿੰਦੇ ਆ, ਗੰਦ-ਮੰਦ ਲਿਖ ਦਿੰਦੇ ਆ। ਇਸੇ ਤਰ੍ਹਾਂ ਬੇਕਰਫੀਲਡ ਦੇ ਵਿੱਚ 100 ਦੇ ਕਰੀਬ ਵਲੰਟੀਅਰਸ ਇਕੱਠੇ ਹੋਏ, ਜਿਨ੍ਹਾਂ ਨੇ ਇੱਕ ਹਾਈਵੇ 99 ਦੇ ਉੱਤੇ ਵੈਲਕਮ ਟੂ ਬੇਕਰਸਫੀਲਡ ਦਾ ਸਾਈਨ ਸੀ, ਉਹਨੂੰ ਕਲੀਨ ਕੀਤਾ ਤੇ ਉਹਨੂੰ ਬਹੁਤ ਹੀ ਵਧੀਆ ਬਣਾਇਆ ਹੈਗਾ। ਜਿਹੜੇ ਵਲੰਟੀਅਰਸ ਆ ਉਹ ਫ੍ਰਿਜ਼ਨੋ, ਸੈਂਟਾ ਕਲਾਰੀਟਾ, ਲਾਸ ਐਂਜਲਸ ਏਰੀਏ ਤੋਂ ਵੀ ਆਏ, ਜਿਨ੍ਹਾਂ ਨੇ ਬਹੁਤ ਸੋਹਣਾ ਸਾਈਨ ਹੁਣ ਹਾਈਵੇ 99 ਦੇ ਉੱਤੇ ਲਾਇਆ ਹੈਗਾ। ਜਦੋਂ ਤੁਸੀਂ ਗ੍ਰੇਪ ਵਾਈਨ ਤੋਂ ਹੈਡ ਕਰਦੇ ਹੈਗੇ ਆ ਨੌਰਥ ਔਨ 99, ਤੇ ਤੁਸੀਂ ਐਂਟਰੈਂਸ ਦੇ ਉੱਤੇ ਇਹ ਸਾਈਨ ਦੇਖ ਸਕਦੇ ਹੋ, ਵੈਲਕਮ ਟੂ ਬੇਕਰਸਫੀਲਡ। ਸੈਕਰਾਮੈਂਟੋ ਸਿਟੀ ਆਫੀਸ਼ੀਅਲਸ ਨੇ ਇੱਕ ਨਿਊ ਈਅਰ ਈਵ ਦੇ ਉੱਤੇ ਸਕਾਈ ਸਪੈਕਟੂਲਰ ਇੱਕ ਸ਼ੋਅ ਕੀਤਾ ਜਾਂਦਾ ਹੈਗਾ ਪਟਾਕਿਆਂ ਦਾ, ਹੋਰ ਉਹ ਉਸ ਨੂੰ ਬੰਦ ਕਰ ਦਿੱਤਾ ਹੈ। ਕਹਿੰਦੇ ਵੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਆ, ਇਸ ਕਰਕੇ ਉਹ ਸ਼ੋਅ ਨਹੀਂ ਕਰਨਗੇ। ਇਸੇ ਤਰ੍ਹਾਂ ਸੈਕਰਾਮੈਂਟੋ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਵੀ ਫਲਾਈਟਸ ਕਾਫੀ ਕੈਂਸਲ ਹੋਈਆਂ। ਓਵਰਆਲ 10,000 ਦੇ ਕਰੀਬ ਫਲਾਈਟਸ ਕੈਂਸਲ ਹੋਈਆਂ। ਈਵਨ ਅੱਜ ਇੰਡੀਆ ਤੋਂ ਅਮੈਰੀਕਨ ਏਅਰਲਾਈਨ, ਯੂਨਾਈਟਿਡ ਏਅਰਲਾਈਨ, ਹੋਰ ਏਅਰਲਾਈਨਸ ਦੀਆਂ ਫਲਾਈਟਸ ਵੀ ਕੈਂਸਲ ਹੋਈਆਂ। ਸੋ ਤੁਹਾਡੇ ਜੇ ਦੋਸਤ ਮਿੱਤਰ ਰਿਸ਼ਤੇਦਾਰ ਆ ਰਹੇ ਆ, ਉਹਨਾਂ ਨੂੰ ਕਹੋ ਮੇਕ ਸ਼ੋਰ ਕਰੋ, ਕਿਉਂਕਿ ਕਾਰਨ ਕਈ ਦੱਸ ਰਹੇ ਆ, ਇੱਕ ਤਾਂ ਕਰੋਨਾ ਵਾਇਰਸ ਦਾ ਵੀ, ਦੂਸਰੇ EMPLOYEE ਨਹੀਂ ਉਹਨਾਂ ਦੇ ਆ ਰਹੇ, EMPLOYEE ਸ਼ਾਰਟੇਜ ਹੈਗੀ, ਤੀਸਰਾ ਈਸਟ ਦੇ ਵਿੱਚ ਜਿਸ ਤਰ੍ਹਾਂ ਨਿਊਯਾਰਕ, ਸ਼ਿਕਾਗੋ, ਈਵਨ ਸਿਆਟਲ 'ਚ ਬਹੁਤ ਸਾਰੇ ਏਰੀਏ ਸਨੋ ਬਹੁਤ ਪਈ ਆ। ਸੋ ਉਹਦੇ ਕਰਕੇ ਵੀ ਫਲਾਈਟਸ ਡਿਲੇ ਕਰ ਦਿੱਤੀਆਂ ਗਈਆਂ। ਕਈ ਲੋਕ ਤਾਂ ਦਿੱਲੀ ਏਅਰਪੋਰਟ 'ਤੇ ਆ ਕੇ ਚੈੱਕ ਇਨ ਹੋ ਗਿਆ, ਜਦੋਂ ਫਲਾਈਟ ਉੱਡਣੀ ਸੀ ਉਸ ਟਾਈਮ ਦੇ ਉੱਤੇ ਦੱਸ ਦਿੱਤਾ ਗਿਆ ਵੀ ਨਹੀਂ ਜੀ, ਤੁਹਾਡੀ ਫਲਾਈਟ ਡਿਲੇ ਕਰ ਦਿੱਤੀ ਗਈ ਆ। ਅਗਲੀ ਖਬਰ ਜੁੱਬਾ ਸਿਟੀ ਤੋਂ ਆ। ਜੁੱਬਾ ਸਿਟੀ ਦਾ ਸਿਟੀ ਹਾਲ ਛੁੱਟੀਆਂ ਦੇ ਦੌਰਾਨ ਕਲੋਜ਼ ਆ, ਦਸੰਬਰ 31 ਤੱਕ ਕਲੋਜ਼ ਰਹੂਗਾ। ਸਿਟੀ ਦੀ ਪੁਲਿਸ ਤੇ ਫਾਇਰ ਸਰਵਿਸ ਪੂਰੀ ਫੁੱਲੀ ਸਟਾਫਡ ਹੈਗੀ ਆ। ਇਸੇ ਤਰ੍ਹਾਂ ਜਿਹੜੇ ਹੌਸਪੀਟਲਸ ਆ ਉਹ ਵੀ ਪੂਰੀ ਤਰ੍ਹਾਂ ਸਟਾਫਡ ਹੈਗੇ ਆ, ਪਰ ਸਿਟੀ ਹਾਲ ਕਲੋਜ਼ ਰਹੇਗਾ ਛੁੱਟੀਆਂ ਕਰਕੇ, ਕਰੋਨਾ ਕਰਕੇ ਵੀ ਤੇ ਛੁੱਟੀਆਂ ਕਰਕੇ ਵੀ।
ਸਟਾਕਟਨ ਤੋਂ ਖਬਰ ਆ ਰਹੀ ਹੈ, ਸਟਾਕਟਨ ਏਰੀਏ ਦੇ ਵਿੱਚ ਕਹਿੰਦੇ ਵੀ ਅਗਲਾ ਸੀਜ਼ਨ ਟਮਾਟਰਾਂ ਦੀ ਖੇਤੀ ਲਈ ਬਹੁਤ ਵਧੀਆ ਹੋਊਗਾ। ਸਟਾਕਟਨ ਯੂਨੀਵਰਸਿਟੀ ਦੇ ਸਟੂਡੈਂਟ ਕਰਟਨੀ ਬੈਬਰ ਤੇ ਐਸੋਸੀਏਟ ਪ੍ਰੋਫੈਸਰ ਫਿਜ਼ਿਕਸ ਜੋਸੇਫ ਟਰਾਊਟ ਉਹ ਇੱਕ ਵੈਦਰ ਡਾਟਾ ਯੂਜ਼ ਕਰ ਰਹੇ ਆ, ਜਿਸ ਨੇ ਦੱਸਿਆ ਹੈ ਵੀ ਸਟਾਕਟਨ ਸਸਟੇਨੇਬਲ ਹੈਗਾ ਫਾਰਮ ਟੂ ਸਟੱਡੀ ਦਾ ਬੈਸਟ ਵੈਰਾਈਟੀ ਆਫ ਟੋਮੈਟੋਜ਼। ਸੋ ਇਹ ਇੱਕ ਵਧੀਆ ਗੱਲ ਹੈਗੀ ਆ। ਸੋ ਸਟਾਕਟਨ ਏਰੀਏ 'ਚ ਜਿਹੜੇ ਆਪਣੇ ਸਰੋਤੇ ਰਹਿੰਦੇ ਆ ਸੁਣ ਰਹੇ ਆ, ਕਹਿੰਦੇ ਵੀ ਉਹ ਅਗਲੇ ਸਾਲ ਟਮਾਟਰਾਂ ਦਾ ਜਿਹੜਾ ਸੀਜ਼ਨ ਹੋਊਗਾ, ਜੇ ਤੁਸੀਂ ਲਾਣੇ ਆ ਤਾਂ ਉਹ ਬਹੁਤ ਵਧੀਆ ਵੈਦਰ ਹੋਊਗਾ। ਸੋ ਜੇ ਅੱਜ ਇਕੋਨਮੀ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ 350 ਪੁਆਇੰਟ ਦੇ ਕਰੀਬ ਉੱਪਰ ਗਿਆ ਹੈਗਾ। ਨਾਸਡੈਕ ਵੀ ਉੱਪਰ ਗਿਆ। S&P ਨੇ ਰਿਕਾਰਡ ਬ੍ਰੇਕ ਕੀਤਾ ਆ। 4791 ਦੇ ਉੱਤੇ ਕਲੋਜ਼ ਹੋਇਆ, 1.38% ਇਨਕਰੀਜ਼ ਹੋਇਆ। ਇੱਕ US$ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 50 ਪੈਸੇ ਦੇ ਬਰਾਬਰ ਰਹੀ ਆ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ।